ਨੂੰ ਨਿਗਾਹ ਮਾਰੋ। ਇਹਨਾਂ ਚੋਂ 22 ਚੋਂ 22 ਨੇਗੇ ਇਹ 22 ਟੈਂਡਰ। ਇਹਨਾਂ ਚੋਂ 18 ਗਲੀਆਂ ਤਾਂ ਪਹਿਲਾਂ ਹੀ ਬਣੀਆਂ ਹੋਈਆਂ ਨੇ ਆਲਰੇਡੀ। ਇਹ ਦੇਖੋ ਸਭ ਤੋਂ ਇੰਪੋਰਟੈਂਟ, ਸਾਰਿਆਂ ਤੋਂ ਇੰਪੋਰਟੈਂਟ ਐਮਐਲਏ ਸਾਹਿਬ ਦੇ ਘਰ ਕੋਲੇ ਇੰਨੇ ਟਾਈਮ ਦਾ ਪਾਣੀ ਖੜਾ ਤੇ ਕੋਈ ਪੁੱਛਦਾ ਨਹੀਂ ਪਰ ਇਹਨੂੰ। ਹੁਣ ਤੁਸੀਂ ਹੈਰਾਨ ਰਹਿ ਜਾਓਗੇ ਗੱਲ ਸੁਣ ਕੇ ਕਿ ਨਗਰ ਕੌਂਸਲ ਕੋਲੇ ਫੰਡ ਕਿੰਨੇ ਨੇ। ਨਗਰ ਕੌਂਸਲ ਕੋਲੇ ਇਸ ਟਾਈਮ ਤੇ ਜਿਹੜੇ ਫੰਡ ਹੈ ਨਾ, ਇਹ ਜਿੰਨੇ ਇਹ 4 ਕਰੋੜ ਦੇ ਟੈਂਡਰ ਕਰਤੇ, ਨਗਰ ਕੌਂਸਲ ਕੋਲੇ ਫੰਡ ਹੀ ਨਹੀਂ ਹੈਗੇ। ਨਗਰ ਕੌਂਸਲ ਕੋਲ ਹੈਗਾ 6 ਲੱਖ ਰੁਪਈਆ ਇਸ ਟਾਈਮ ਤੇ ਖਾਤੇ 'ਚ। ਉਹ ਹੈਗਾ ਟੈਂਡਰਾਂ ਦਾ। ਮਾਨਸਾ ਦੇ ਵਿੱਚ ਹੁਣ ਰੀਸੈਂਟਲੀ ਤੁਹਾਨੂੰ ਪਤਾ ਹੋਣਾ ਵੀ 2 ਜਣਿਆਂ ਦੀ ਦੋਸਤੀ ਹੋਈ ਹੈ। ਉਸ ਤੋਂ ਬਾਅਦ ਨਿਕਲੇ ਨੇ ਟੈਂਡਰ ਹੈਗੇ 4 ਕਰੋੜ ਦੇ। 4 ਕਰੋੜ ਦੇ ਟੈਂਡਰ ਨੇ। ਆ ਟੈਂਡਰਾਂ ਦੀ ਕਾਪੀਆਂ ਤੁਸੀਂ ਜੇ ਤੁਸੀਂ ਦੇਖਣੀਆਂ ਚਾਹੁੰਦੇ ਹੋ ਆ ਪਲੀਜ਼ ਡਿਸਟ੍ਰੀਬਿਊਟ ਕਰ ਲਓ। ਤੇ ਆ 4 ਕਰੋੜ ਦੇ ਟੈਂਡਰ ਨੇ। ਆ 4 ਕਰੋੜ ਦੇ ਟੈਂਡਰ ਨੇ। ਇਹ ਬੇਸਿਕਲੀ ਗਲੀਆਂ ਬਣਾਉਣ ਤੇ ਜਿਹੜੇ ਸੀਵਰੇਜ ਦੇ ਢੱਕਣ ਲਾਉਣ ਤੇ ਜਿਹੜੇ ਨਾਲੀਆਂ ਢੱਕਣ ਦੇ ਟੈਂਡਰ ਨੇ। ਤੁਸੀਂ ਇਹਨਾਂ ਟੈਂਡਰਾਂ ਨੂੰ ਥੋਰੋਲੀ ਨਿਗਾਹ ਮਾਰੋ। ਆ ਤੁਹਾਡੇ ਕੋਲ ਪੇਜ ਹੈਗੇ ਆ, ਇਹਨਾਂ ਨੂੰ ਨਿਗਾਹ ਮਾਰੋ। ਇਹਨਾਂ ਚੋਂ 22 ਨੇਗੇ ਇਹ 22 ਟੈਂਡਰ। ਇਹਨਾਂ ਚੋਂ 18 ਗਲੀਆਂ ਤਾਂ ਪਹਿਲਾਂ ਹੀ ਬਣੀਆਂ ਹੋਈਆਂ ਨੇ ਆਲਰੇਡੀ। 22 ਚੋਂ 18 ਗਲੀਆਂ ਆਲਰੇਡੀ ਬਣੀਆਂ ਹੋਈਆਂ ਨੇ। 4 ਕਰੋੜ ਚੋਂ ਮਤਲਬ ਤੁਸੀਂ ਲਾ ਲਓ ਵੀ ਆਲਮੋਸਟ 3.5 ਪੌਣੇ 4 ਕਰੋੜ ਦਾ ਕੰਮ ਤਾਂ ਆਲਰੇਡੀ ਪਹਿਲਾਂ ਹੋਇਆ। ਜਿੱਥੇ ਕੁਝ ਕਰਨ ਵਾਲਾ ਨਹੀਂ, ਉਹਨਾਂ ਦੇ ਸਿਰਫ ਇਹ ਹੈ ਵੀ ਮਿੱਟੀ ਪਾਉਣ ਵਾਲੀ ਹੈ ਮਾੜੀ ਮੋਟੀ ਕਿਤੇ, ਜਾਂ ਫਿਰ ਮਾੜੀ ਮੋਟੀ ਰਿਪੇਅਰ ਕਰਨ ਵਾਲੀ ਹੈ। ਉਹਨਾਂ ਦੇ ਰਿਪੇਅਰ ਦੇ ਟੈਂਡਰ ਕੱਢਣ ਦੀ ਥਾਂ ਤੇ ਪੂਰੇ ਇਹੋ ਜਿਹੇ ਟੈਂਡਰ ਕੱਢ ਦਿੱਤੇ ਵੀ ਕੰਪਲੀਟ 45 ਲੱਖ ਦੇ, 10 ਲੱਖ ਦੇ। ਜਿੱਥੇ ਕੰਮ 50,000 ਦੇ 10 ਲੱਖ ਦਾ ਟੈਂਡਰ, ਜਿੱਥੇ ਕੰਮ ਲੱਖ ਰੁਪਏ ਦਾ 15 ਲੱਖ ਦਾ ਟੈਂਡਰ। ਜਿੱਥੇ ਤੁਸੀਂ ਆਹ ਦੇਖੋ ਆ ਗਲੀ ਹੈ ਕਚਹਿਰੀ ਰੋਡ, ਆਹ ਇੰਟਰਲੋਕ 46 ਲੱਖ ਦਾ ਟੈਂਡਰ ਕੱਢਿਆ ਹੋਇਆ। ਸਾਰੀ ਗਲੀ ਧੁਰ ਤੋਂ ਲੈ ਕੇ ਧੁਰ ਤੱਕ ਬਣੀ ਹੋਈ ਹੈ। ਗੇਰਾ ਸਟਰੀਟ ਹੈ, ਜਮਾ ਨਵੀਂ ਬਣੀ ਹੋਈ ਹੈ। ਮੈਂ ਤੁਹਾਨੂੰ ਫੋਟੋਜ਼ ਦਿਖਾਉਣਾ ਇਹਨਾਂ ਦੀਆਂ ਵੀ ਕਿੱਦਾਂ ਇਹ ਕਰਪਸ਼ਨ ਦਾ ਲੱਕ ਬੰਨਿਆ ਹੋਇਆ ਇਹਨਾਂ ਨੇ। ਪੁਰਾਣੀਆਂ ਗਲੀਆਂ ਬਣੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਬਣਾ ਕੇ ਆਹ ਦੇਖੋ। ਤਾਂ ਤੁਸੀਂ ਆਹ ਚੱਕ ਲਓ, ਜਿਹਨੇ ਲੈਣੇ ਪੁਆਇੰਟ ਵਾਈਜ਼ ਤੁਹਾਨੂੰ ਮੈਂ ਦੱਸੀ ਜਾਂਦਾ ਵੀ ਕਿਵੇਂ ਤੁਹਾਨੂੰ ਹੈਗੀਆਂ ਨੇ। ਇਹਦੇ 'ਚ ਆ ਗਲੀ ਆ 2 ਨੰਬਰ ਤੇ ਮੋਹਨ ਸਿੰਘ ਹੌਲਦਾਰ ਵਾਲੀ ਗਲੀ ਆ ਬਣੀ ਹੋਈ ਹੈ। ਦੇਖੋ ਮੋਹਨ ਸਿੰਘ ਹੌਲਦਾਰ ਵਾਲੀ ਗਲੀ ਆ ਬਣੀ ਹੋਈ ਹੈ। ਇਹਦੇ 'ਚ ਕੀ ਤੁਸੀਂ ਦੇਖੋ ਵੀ 15 ਲੱਖ ਵਾਲਾ ਕੀ ਹੋਣ ਵਾਲਾ। ਜੇ ਤੁਸੀਂ ਇਹ 'ਚ ਮਿੱਟੀ ਪਾਉਣੀ ਹੈ, ਰਿਪੇਅਰ ਦਾ ਟੈਂਡਰ ਕੱਢੋ ਲੱਖ ਰੁਪਏ ਦਾ, 50,000 ਦਾ। 15 ਲੱਖ ਦਾ ਟੈਂਡਰ ਕੱਢਿਆ, ਲੋਕਲ ਬੋਡੀ ਦੀ ਵੈਬਸਾਈਟ ਤੇ ਪਿਆ, ਟੈਂਡਰਾਂ ਵਾਲੀ ਵੈਬਸਾਈਟ ਤੇ ਪਿਆ। ਠੀਕ ਹੈ। ਉਸ ਤੋਂ ਬਾਅਦ ਆ ਮਹਿੰਗਾ ਸਿੰਘ ਵਾਲੀ ਗਲੀ ਹੈ, ਪ੍ਰੋਪਰ ਇੰਟਰਲੋਕਿੰਗ ਹੋਈ ਹੈ। ਇਹ 'ਚ ਇੰਟਰਲੋਕਿੰਗ ਟਾਇਲ ਦਾ ਟੈਂਡਰ ਕੱਢਿਆ ਹੋਇਆ 8 ਲੱਖ ਰੁਪਏ ਦਾ, 9 ਲੱਖ ਰੁਪਏ ਦਾ। ਇਹ 'ਚ ਕਿਵੇਂ 9 ਲੱਖ ਰੁਪਏ ਲੱਗਣਾ ਦੱਸੋ? ਜੇ ਤੁਸੀਂ ਇਹਦੀ ਕੋਈ ਰਿਪੇਅਰ ਕਰਨੀ ਹੈ, ਵੈਸੇ ਤਾਂ ਕਿਤੋਂ ਹੋਣ ਵਾਲੀ ਹੈ ਨਹੀਂ। ਮਾਨਸਾ ਦੇ ਵਿੱਚ ਇੰਨਾ ਬੁਰਾ ਹਾਲ ਹੈ ਕਈ ਗਲੀਆਂ ਦਾ, ਮੈਂ ਕਹਿੰਦਾ ਵੀ ਉਹ ਕੱਚੀਆਂ ਨੇਗੀਆਂ ਤੇ ਪੈਰ ਰੱਖਣ ਨੂੰ ਥਾਂ ਨਹੀਂ। ਇਹੋ ਜਿਹੀਆਂ ਗਲੀਆਂ ਦੇ ਟੈਂਡਰ ਕਿਉਂ ਕੱਢਦੇ ਪਏ ਹੋ ਤੁਸੀਂ? ਇਹ ਸਿਰਫ। ਤੇ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਸੇਲ ਟੈਕਸ ਵਾਲੀ, ਇਹ 'ਚ ਪਾਣੀ ਲੱਗਿਆ ਹੋਏਗਾ ਕਿਉਂਕਿ ਅੱਗੇ ਗਾਰਾ ਖੜਾ, ਸਾਰੀ ਬਣੀ ਹੋਈ ਹੈ ਇਹ। ਆ 11 ਨੰਬਰ ਤੇ ਤੁਸੀਂ ਦੇਖੋਗੇ ਬਰਫ਼ ਫੈਕਟਰੀ ਦੇ ਸਾਹਮਣੇ ਵਾਲੀ ਗਲੀ। ਨਿੰਮ ਵਾਲੀ ਗਲੀ ਦੇ ਨਾਲ, ਨਿੰਮ ਵਾਲੀ ਗਲੀ ਜਿਹੜੀ ਹੈਗੀ ਆ ਉਹਦੇ ਨਾਲ ਗਿਆਨੀ ਸਵੀਟ ਤੱਕ ਹੈ ਨਾ, ਇਹ ਹੈਗੀ ਆ 12 ਨੰਬਰ ਤੇ, ਵਾਰਡ ਨੰਬਰ 19 'ਚ ਇਹ ਵੀ ਬਣੀ ਹੋਈ ਹੈ। 15 ਨੰਬਰ ਤੇ ਤੁਸੀਂ ਦੇਖੋ ਕੇਬਲ ਆਰੇ ਵਾਲੀ ਗਲੀ 24 ਵਾਰਡ ਨੰਬਰ 24, ਇਹ ਵੀ ਬਣੀ ਹੋਈ ਹੈ, ਕੰਕਰੀਟ ਦੀ ਬਣੀ ਹੋਈ ਹੈ। ਇਹ ਕਹਿੰਦੇ ਜੀ ਇਹਨੂੰ ਪੱਟ ਕੇ ਕੰਕਰੀਟ ਨੂੰ ਇਹਦੇ ਉੱਤੇ ਇੰਟਰਲੋਕ ਲਾਉਣੀ ਹੈ। ਕਿਉਂ ਲਾਉਣੀ ਹੈ ਬਈ? ਪਹਿਲਾਂ ਸਾਰਾ ਕੁਝ ਠੀਕ ਹੋ ਗਿਆ। ਗੱਲ ਸਿਰਫ ਇੰਨੀ ਹੈ ਵੀ ਕਰਪਸ਼ਨ ਕਰਨੀ ਆ ਅਸੀਂ। ਸਾਰੀਆਂ ਜਿਹੜੀਆਂ ਇਹ ਗਲੀਆਂ ਨੇਗੀਆਂ, ਸਾਰੇ ਜਿਹੜੇ ਇਹ ਬੁਰਾ ਹਾਲ ਕੀਤਾ ਹੋਇਆ ਇਹਨਾਂ ਨੇ ਮਾਨਸਾ ਦਾ। ਇਹ ਮਾਨਸਾ ਦਾ ਜਿਹੜਾ ਭਰਿਆ ਹੋਇਆ ਸੀਵਰੇਜ ਭਰਿਆ ਹੋਇਆ ਚਾਰੇ ਪਾਸੇ, ਜਿਹੜਾ ਪਾਣੀ ਭਰਿਆ ਹੋਇਆ ਗੰਦਾ, ਲੋਕ ਬਿਮਾਰ ਹੁੰਦੇ, ਉਹਦੇ ਤੱਕ ਟੈਂਡਰ ਕੱਢੇ ਨਹੀਂ ਤੁਸੀਂ। ਜਿਹੜੀਆਂ ਗਲੀਆਂ ਦੇ ਵਿੱਚ ਟਾਇਲ ਲੱਗੀ ਨਹੀਂ ਕਦੇ, ਉਹਦੇ ਕਿਉਂ ਨਹੀਂ ਟੈਂਡਰ ਕੱਢੇ? ਆਹ ਦੇਖੋ ਆ ਗੇਰਾ ਸਟਰੀਟ ਵਾਟਰ ਵਰਕਸ ਰੋਡ ਤੇ ਜਮਾ ਨਵੀਂ ਬਣੀ ਹੋਈ ਹੈ, ਜਮਾ ਨਵੀਂ। ਇਹਦਾ ਟੈਂਡਰ ਹੈਗਾ 22 ਨੰਬਰ ਤੇ 34 ਲੱਖ ਰੁਪਏ ਦਾ ਟੈਂਡਰ ਹੈ। ਇਹ 'ਚ ਕੀ 34 ਲੱਖ ਦਾ ਕਰਨਾ ਇਹਨਾਂ ਨੇ? ਇਹ ਸਾਰੇ ਪੈਸੇ ਖਾਣ ਦਾ ਉਹ ਹੈ। ਇਹ ਟੈਂਡਰ ਹੋ ਚੁੱਕਿਆ 30 ਤਰੀਕ ਤੱਕ ਤੁਸੀਂ ਭਰ ਸਕਦੇ ਹੋ ਇਹਦੀ ਐਪਲੀਕੇਸ਼ਨ। ਇਹ ਚੜੇ ਹੋਏ ਇਹਨਾਂ ਦੀ ਸਰਕਾਰ ਦੀ ਵੈਬਸਾਈਟ ਤੇ, ਲੋਕਲ ਬੋਡੀ ਡਿਪਾਰਟਮੈਂਟ ਦੇ ਨੇ। ਇਹਦੇ ਮੰਤਰੀ ਨੇ ਬਲਕਾਰ ਸਿੰਘ ਜੀ। ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਤੁਸੀਂ ਜਿਹੜੇ ਟੈਂਡਰ ਕੱਢਦੇ ਹੋ, ਤੁਸੀਂ ਟੈਂਡਰ ਫਲੋਟ ਕਰਦੇ ਹੋ, ਉਹ ਤੁਸੀਂ ਚੈੱਕ ਤੇ ਕਰਾ ਲਓ ਯਾਰ। ਕਰਾਉਂਦੇ ਕਿਉਂ ਨਹੀਂ ਗਏ? ਤੁਹਾਡਾ ਇੱਥੇ ਮਤਲਬ CVO ਆ ਜਾਂਦਾ, ਚੀਫ ਵਿਜੀਲੈਂਸ ਆਫਿਸਰ ਇਹਦਾ ਡਿਪਾਰਟਮੈਂਟ ਦਾ, ਆ ਕੇ ਅੱਟੀ ਸੱਟੀ ਕਰਕੇ ਭੱਜ ਜਾਂਦਾ। ਕੋਈ ਇਹਨਾਂ ਦਾ ਕੋਈ ਉਹ ਨਹੀਂ ਹੈਗਾ, ਕੋਈ ਪੁੱਛਦਾ ਨਹੀਂ ਕੋਈ ਵੀ ਕੀ ਹੋਇਆ ਕੀ ਨਹੀਂ।
ਇਸੇ ਤਰੀਕੇ ਖਾਲਸਾ ਟੇਲਰ ਵਾਲੀ ਗਲੀ, ਓਮ ਪ੍ਰਕਾਸ਼ ਦੇ ਘਰ ਵਾਲੀ ਗਲੀ, ਇਹ ਸਾਰੀਆਂ ਦੇਖੋ ਤੁਸੀਂ ਦੇਖੋ ਇਹ ਬਣੀਆਂ ਹੋਈਆਂ ਨੇ ਵਿੱਚ, ਇਹ ਕੋਈ ਨਵੀਆਂ ਬਣਾਉਣ ਵਾਲੀ ਗਲੀਆਂ ਨਹੀਂ ਗੀਆਂ। ਹੁਣ ਮੈਂ ਤੁਹਾਨੂੰ ਦਿਖਾਉਣਾ ਮਾਨਸਾ ਦਾ ਅਸਲ ਹਾਲ ਕੀ ਹੈ, ਐਕਚੁਅਲ ਦੇ ਵਿੱਚ ਕੀ ਹਾਲ ਹੈ। ਜਿੱਥੇ ਲੋਕ ਘਰ ਛੱਡ ਕੇ ਚਲੇ ਗਏ, ਆਹ ਹੈਗੀ ਹੈ ਸ਼ਾਮ ਸਵੀਟ ਦੇ ਨਾਲ ਵਾਲੀ ਗਲੀ, ਇਹਦਾ ਕੋਈ ਟੈਂਡਰ ਨਹੀਂ ਨਿਕਲਿਆ, ਗਾਰੇ ਨਾਲ ਭਰੀ ਪਈ ਹੈ, ਕੋਈ ਸੜਕ ਨਹੀਂ, ਕੋਈ ਇੱਥੇ ਟਾਇਲ ਨਹੀਂ ਲੱਗੀ ਹੋਈ। ਕਿੰਨੇ ਟਾਈਮ ਤੋਂ ਲੋਕ ਇੱਥੋਂ ਘਰ ਛੱਡ ਕੇ ਜਾ ਗਏ। ਮੈਂ ਬੰਦੇ ਨੂੰ ਜਾਣਦਾ ਜਿਹੜਾ ਤੋਂ ਘਰ ਛੱਡ ਕੇ ਇਸ ਕਰਕੇ ਗਿਆ ਕਿਉਂਕਿ ਉਹ ਹਾੜੇ ਕੱਢਦਾ ਰਹਿ ਗਿਆ ਇਹਨਾਂ ਦੇ ਕਿ ਇਹਦਾ ਟੈਂਡਰ ਪਾ ਦਿਓ, ਇਹ ਗਲੀ ਬਣਵਾ ਦਿਓ, ਇੱਥੇ ਵਿਕਾਸ ਕੱਢ ਦਿਓ। ਇਹਦਾ ਟੈਂਡਰ ਕਿਉਂ ਨਹੀਂ ਨਿਕਲਿਆ ਬਾਈ? ਜਿਹੜੀਆਂ ਇਹ ਗਲੀਆਂ ਤੁਹਾਡੀਆਂ ਬਣੀਆਂ ਹੋਈਆਂ ਨੇ ਆਲਰੇਡੀ, ਆ ਨਿੰਮ ਵਾਲੀ ਹੋ ਗਈ, ਆ ਗੇਰਾ ਸਟਰੀਟ ਹੋ ਗਈ, ਜਿੰਨੀਆਂ ਵੀ ਹੈਗੀਆਂ ਇਹਨਾਂ ਦੇ ਟੈਂਡਰ ਨਿਕਲ ਹੀ ਜਾਂਦੇ ਨੇ ਜਿਹੜੇ ਆਲਰੇਡੀ ਬਣੇ ਹੋਏ ਆ। ਆਹ ਗਲੀ ਦਾ ਟੈਂਡਰ ਨਿਕਲ ਗਿਆ, ਇਹਦਾ ਨਿਕਲਿਆ ਨਹੀਂ। ਕਿਉਂ? ਕਿਉਂਕਿ ਇਹ 'ਚੋਂ ਪੈਸੇ ਖਾਣੇ ਆ। ਮਿੱਟੀ ਪਾਈ ਥੋੜੀ ਸਾਈਡਾਂ ਤੋਂ ਚੱਕ ਕੇ ਉੱਤੇ 20-30 ਹਜ਼ਾਰ ਦਾ ਕੰਮ ਕੀਤਾ ਤੇ ਉਧਰੋਂ 15 ਵਾਲਾ। ਆਹ ਦੇਖੋ ਆ ਚਕੇਰੀਆਂ ਫਾਟਕ, 3 ਮਹੀਨਿਆਂ ਤੋਂ ਬੁਰਾ ਹਾਲ ਹੈ। ਪਾਣੀ ਦਾ ਇੱਥੇ ਇੰਨਾ ਬੁਰਾ ਹਾਲ ਹੈ 3 ਮਹੀਨਿਆਂ ਤੋਂ ਕਿ ਕੋਈ ਵੜ ਨਹੀਂ ਸਕਦਾ ਨੰਗੇ ਪੈਰੀ। ਬੂਟਾ ਕਾਮਰੇਡ ਵਾਲੀ ਗਲੀ ਦੇਖੋ, ਕਾਈ ਜੰਮ ਗਈ ਆ, ਖੜੇ ਪਾਣੀ ਦੇ ਵਿੱਚ ਕਾਈ ਜੰਮ ਗਈ ਆ, ਪਰ ਕਿਸੇ ਨੇ ਸੀਵਰੇਜ ਦਾ ਹਾਲ ਨਹੀਂ ਕੱਢਿਆ। ਇਹ 4-4 ਕਰੋੜ ਦੇ ਟੈਂਡਰ, ਹਜੇ ਤਾਂ ਮੈਨੂੰ ਹੋਰ ਪਤਾ ਲੱਗਿਆ 4 ਕਰੋੜ ਦੇ ਟੈਂਡਰ ਜਦੋਂ ਪਾਸ ਹੋ ਗਏ ਨਾ, 4 ਕਰੋੜ ਦੇ ਹੋਰ ਰੈਡੀ ਨੇ ਹਜੇ। ਮਤਲਬ ਇਹ ਗੱਲ ਇਹ ਹੈ ਵੀ ਆ ਬਣੀ ਹੋਈ ਗਲੀ ਨਾਈਆਂ ਦੇ ਮੰਦਰ ਵਾਲੀ, ਜਿਹਦਾ ਟੈਂਡਰ ਇਹਨਾਂ ਨੇ ਪਾਇਆ ਹੋਇਆ, ਆ ਓਵਰ ਬ੍ਰਿਜ ਕੋਲੇ ਆਪਾਂ ਸਾਰੇ ਟੱਪਦੇ ਹਾਂ। ਇੰਨਾ ਪਾਣੀ ਦਾ ਬੁਰਾ ਹਾਲ ਹੈਗਾ, ਇਹਦਾ ਕੋਈ ਟੈਂਡਰ ਨਹੀਂ। ਤੇ ਆ ਵੀ ਚਲੋ ਤੁਸੀਂ ਦੇਖੀਆਂ ਸਾਰੀਆਂ ਨਾ, ਇਹ ਠੂਠਿਆਂ ਵਾਲੇ ਪਾਸੇ ਹੈਗੀ ਗਲੀ। ਤੇ ਆ ਜਿਹੜੀ ਕਚਹਿਰੀ ਰੋਡ ਹੈ, ਲੋਕਾਂ ਦੇ ਮੋਟਰਸਾਈਕਲ ਟੁੱਟ ਗਏ, ਗੱਡੀਆਂ ਦੇ ਟਾਇਰ ਰਿਮ ਵਿੰਗੇ ਹੋ ਗਏ ਇਹਦੇ 'ਚ, ਪਰ ਇਹ ਬਣੀ ਨਹੀਂ ਕਦੇ, ਹੈ ਨਾ। ਇਹ VIP ਰੋਡ ਕਹਿੰਦੇ ਇਹਨੂੰ। ਤੇ ਆ ਥਾਣੇਦਾਰ ਵਾਲੀ ਗਲੀ ਤਾਂ ਸੁੱਖ ਨਾਲ ਟਾਇਲ ਹੀ ਨਹੀਂ ਕੋਈ ਲੱਗੀ, ਹੈ ਨਾ। ਤੇ ਆ ਦੇਖੋ ਸਭ ਤੋਂ ਇੰਪੋਰਟੈਂਟ, ਸਾਰਿਆਂ ਤੋਂ ਇੰਪੋਰਟੈਂਟ, MLA ਸਾਹਿਬ ਦੇ ਘਰ ਕੋਲੇ ਇੰਨੇ ਟਾਈਮ ਦਾ ਪਾਣੀ ਖੜਾ ਤੇ ਕੋਈ ਪੁੱਛਦਾ ਨਹੀਂ। ਪਰ ਇਹਨੂੰ ਕਿਉਂ ਨਹੀਂ ਪੁੱਛਦਾ? ਕਿਉਂਕਿ ਧਿਆਨ ਹੀ ਨਹੀਂ ਹੈਗਾ। MLA ਸਾਹਿਬ ਵੀ ਵਿੱਚੋਂ ਟੱਪ ਜਾਂਦੇ ਆ ਤੇ ਚਲੋ ਜੀ ਕੰਮ ਹੋ ਗਿਆ। ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਇਹ ਸਾਰਾ ਕੁਝ ਹੁੰਦਾ ਤੇ ਉਦੋਂ ਜਿਹੜੇ ਸਾਡੇ MC ਨੇ ਉਹ ਕਿਉਂ ਚੁੱਪ ਕਰਦੇ ਆ? ਜਿਹੜੇ ਸਾਡੇ ਨੁਮਾਇੰਦੇ ਨੇ, MLA ਸਾਹਿਬ ਨੇ, ਜਿਹੜੇ ਪ੍ਰਧਾਨ ਸਾਹਿਬ ਨੇ, ਇਹ ਕਿਉਂ ਨਹੀਂ ਬੋਲਦੇ? ਤੇ ਜਿਹੜੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ, ਸਾਨੂੰ ਆ ਕੇ ਇੱਥੇ ਕਿਉਂ ਬੋਲਣਾ ਪੈਂਦਾ ਬਈ? ਇਹ ਗੱਲਾਂ ਤਾਂ ਸਾਹਮਣੇ ਨੇ ਨਾ, ਕਿਸੇ ਤੋਂ ਲੁਕੀਆਂ ਨਹੀਂ ਗਈਆਂ। ਤੇ ਦੂਜੀ ਗੱਲ ਜਿਹੜੀ ਹੈਗੀ ਹੈ ਉਹ ਇਹ ਹੈ ਵੀ ਜਿਹੜਾ ਨਗਰ ਕੌਂਸਲ ਹੈ ਨਾ, ਅਸਲ ਦੇ ਵਿੱਚ ਮੇਨ ਕਹਾਣੀ ਕੀ ਹੈ? ਹੁਣ ਤੁਸੀਂ ਹੈਰਾਨ ਰਹਿ ਜਾਓਗੇ ਗੱਲ ਸੁਣ ਕੇ ਕਿ ਨਗਰ ਕੌਂਸਲ ਕੋਲੇ ਫੰਡ ਕਿੰਨੇ ਨੇ। ਨਗਰ ਕੌਂਸਲ ਕੋਲੇ ਇਸ ਟਾਈਮ ਤੇ ਜਿਹੜੇ ਫੰਡ ਹੈ ਨਾ, ਇਹ ਜਿੰਨੇ ਇਹ 4 ਕਰੋੜ ਦੇ ਟੈਂਡਰ ਕਰਤੇ, ਨਗਰ ਕੌਂਸਲ ਕੋਲੇ ਫੰਡ ਹੀ ਨਹੀਂ ਹੈਗੇ। ਨਗਰ ਕੌਂਸਲ ਕੋਲ ਹੈਗਾ 6 ਲੱਖ ਰੁਪਈਆ ਇਸ ਟਾਈਮ ਤੇ ਖਾਤੇ 'ਚ। ਤੇ ਇਹਦੇ 'ਚ ਕਿਵੇਂ ਹੁੰਦਾ? ਟੈਂਡਰ ਕੱਢਦੇ, ਫਲੋਟ ਕਰਤੇ, ਉਸ ਤੋਂ ਬਾਅਦ ਇਹਨਾਂ ਨੇ ਕੀ ਕਰਦਾ? ਪਾਸ ਕਰਦੇ ਨੇ, ਉਹ ਪੂਲ 'ਚ ਆ ਗਏ ਟੈਂਡਰ। ਉਸ ਤੋਂ ਬਾਅਦ ਜਿਹੜੀਆਂ ਬਣੀਆਂ ਹੋਈਆਂ ਗਲੀਆਂ ਉਹਦਾ ਉਵੇਂ ਹੀ ਕਰਕੇ ਹੌਲੀ ਕਿਤੋਂ ਥੋੜ੍ਹੇ ਪੈਸੇ ਆ ਗਏ, ਥੋੜ੍ਹੇ ਦੇ ਤੇ ਠੇਕੇਦਾਰਾਂ ਨੂੰ, ਥੋੜ੍ਹੇ ਆਪ ਰੱਖ ਲਏ। ਤੇ ਇਸੇ ਤਰੀਕੇ ਜਦੋਂ ਕਿਤੋਂ ਹੋਰ ਪੈਸੇ ਆਏ, ਥੋੜ੍ਹੇ ਜਿਹੇ ਹੋਰ ਦੇ ਤੇ ਥੋੜ੍ਹੇ ਜਿਹੇ ਆਪ ਰੱਖ ਲਏ। ਕਈ ਵਾਰ ਜਦੋਂ ਠੇਕੇਦਾਰ ਰੁੱਸ ਜਾਂਦੇ, ਠੇਕੇਦਾਰ ਕਹਿੰਦੇ ਸਾਨੂੰ ਪੈਸੇ ਨਹੀਂ ਆਏ ਜੀ, ਉਹ ਉੱਥੇ ਹੀ ਕੱਟ ਕੇ, ਹਿੱਸੇ ਵੀ ਹੋ ਗਏ, ਸਾਰਾ ਕੁਝ ਹੋ ਗਿਆ, ਉੱਥੇ ਹੀ ਕਰਦੇ ਜੀ ਇਹ ਤਾਂ ਵਿੱਚੋਂ ਭੱਜ ਗਿਆ ਜੀ ਠੇਕੇਦਾਰ। ਇਸ ਤਰੀਕੇ ਨਾਲ ਪਹਿਲਾਂ ਵੀ ਹੋਇਆ, 2021 ਦੇ ਵਿੱਚ ਵੀ ਇਹੀ ਹੋਇਆ। ਤੇ ਇਹਨਾਂ ਸਾਰਿਆਂ ਦੇ ਵਿੱਚ ਤੁਸੀਂ ਆਪ ਦੇਖੋ, ਸਭ ਨੂੰ ਪਤਾ ਹੈ ਇੱਥੋਂ 25% ਤੱਕ ਇਹਦੇ ਵਿੱਚ ਕਰਪਸ਼ਨ ਹੈਗੀ। 25% ਤੱਕ ਹਿੱਸੇ ਨੇ। ਕੋਈ ਟੈਂਡਰ ਆਉਂਦਾ 5% ਇੱਕ ਜਣੇ ਦਾ, 5% ਇੱਕ ਜਣੇ ਦਾ, 5% ਇੱਕ ਜਣੇ ਦਾ, 5% ਇੱਕ ਜਣੇ ਦਾ। 4 ਤਾਂ ਮੂਰਲੇ ਪੱਕੇ, ਸਭ ਨੂੰ ਪਤਾ। ਉਸ ਤੋਂ ਬਾਅਦ ਜਿਹੜੇ ਮਗਰਲੇ ਨੇ 1% ਵਾਲੇ 2 ਤੇ 2% ਵਾਲਾ 1 ਜਿਹੜਾ ਲੇਖਾ। ਤੇ ਇਹ ਸਾਰਾ ਸਿਸਟਮ 25% ਸਿੱਧਾ ਕੱਟ ਹੋ ਜਾਂਦਾ ਨਾ। ਤੇ ਗੱਲ ਇਹ ਹੈ ਵੀ ਹੁਣ ਮੇਰਾ ਜਿਹੜਾ ਸਵਾਲ ਹੈ ਉਹ ਇਹੀ ਹੈ, ਲੋਕਲ ਗਵਰਨਮੈਂਟ ਜਿਹੜੇ ਮਿਨਿਸਟਰ ਨੇ ਬਲਕਾਰ ਸਿੰਘ ਜੀ, ਉਹਨਾਂ ਨੂੰ ਵੀ ਹੈਗਾ, ਭਗਵੰਤ ਮਾਨ ਜੀ ਨੂੰ ਵੀ ਹੈਗਾ। ਜਿਹੜਾ ਤੁਸੀਂ ਗੱਲਾਂ ਕਰਦੇ ਹੋ ਕਿ ਜ਼ੀਰੋ ਕਰਪਸ਼ਨ ਵਾਲੀਆਂ, ਜ਼ੀਰੋ ਕਰਪਸ਼ਨ ਦੀ ਗੱਲ ਕਿਵੇਂ ਆ? ਇਹ 4 ਕਰੋੜ ਦੇ ਟੈਂਡਰਾਂ 'ਚ ਜਿਹੜੇ ਕੰਮ ਨੇ, ਕੰਮ ਦਾ 3.5 ਕਰੋੜ ਦੇ ਵੀ ਨਹੀਂ ਹੈਗੇ। ਇਹ ਜੇ ਤੁਸੀਂ ਰਿਪੇਅਰ ਕਰੋ ਇਹਨਾਂ ਨੂੰ, ਇਹ ਪੈਸਾ ਜਾਊ ਕਿੱਥੇ? ਲੋਕਾਂ ਦੀ ਜੇਬਾਂ 'ਚ ਜਾਣਾ ਨਾ, ਜਿਹੜੇ ਮੂਹਰੇ ਲੱਗੇ ਹੋਏ ਆ। ਫਿਰ ਇਹਨਾਂ ਦੀ ਜਾਂਚ ਕਿਉਂ ਨਹੀਂ ਹੁੰਦੀ? ਜਦੋਂ ਟੈਂਡਰ ਕੱਢਤਾ, ਟੈਂਡਰ ਆ ਗਿਆ, ਤੁਸੀਂ ਠੇਕੇਦਾਰਾਂ ਨਾਲ ਮਿਲ ਕੇ ਸਾਰਾ ਕੁਝ ਕਰ ਲਿਆ, ਪਰ ਜਾਂਚ ਤਾਂ ਕੋਈ ਹੋਈ ਨਹੀਂ। ਤੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ, ਜਦੋਂ ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਫੰਡਸ ਤੋਂ ਬਿਨਾਂ ਤੁਸੀਂ ਜੋ ਟੈਂਡਰ ਕਰਦੇ ਹੋ ਉਹ ਸਿਰ ਨਿਰੀ ਕਰਪਸ਼ਨ ਹੈ, ਉਹ ਤੁਸੀਂ ਕਰ ਹੀ ਨਹੀਂ ਸਕਦੇ। ਫੰਡ ਤੋਂ ਬਿਨਾਂ ਤੁਸੀਂ ਟੈਂਡਰ ਕੱਢੇ, ਟੈਂਡਰ ਫਲੋਟ ਹੋ ਗਏ, ਪਾਸ ਹੋ ਗਏ, ਉਦੋਂ ਬਾਅਦ ਠੇਕੇਦਾਰ ਲੱਗ ਗਏ, ਥੋੜ੍ਹੇ ਪੈਸੇ ਦੇਣ ਲੱਗ ਗਏ, ਬਸ ਉਹੀ ਸਿਸਟਮ ਦੁਬਾਰਾ।
ਪੈਸੇ ਖਾਣ ਦਾ ਸਿਸਟਮ ਹੈ ਬੇਸਿਕਲੀ। ਕੋਈ ਮਾਨਸਾ ਦਾ ਹਾਲ ਸੁਧਾਰਨ ਵੱਲ ਕਿਸੇ ਨੇ ਨਹੀਂ ਧਿਆਨ ਦਿੱਤਾ, ਨਾ ਨਵੇਂ ਪ੍ਰਧਾਨ ਨੇ ਧਿਆਨ ਦਿੱਤਾ, ਨਾ ਪੁਰਾਣੇ ਨੇ ਧਿਆਨ ਦਿੱਤਾ, ਨਾ ਐਮਐਲਏ ਨੇ ਧਿਆਨ ਦਿੱਤਾ, ਨਾ ਨੁਮਾਇੰਦਿਆਂ ਨੇ ਧਿਆਨ ਦਿੱਤਾ। ਐਮਸੀ ਸਾਰੇ ਵਿੱਚ ਨੇ, ਐਮਸੀ ਵਿੱਚ ਨੇ, ਸਾਰੇ ਸਿਸਟਮ ਦੇ ਵਿੱਚ ਵੜੇ ਹੋਏ ਨੇ। ਐਮਸੀ ਕਿਉਂ ਨਹੀਂ ਬੋਲਦੇ ਬਈ? ਐਮਸੀ ਤਾਂ ਨੁਮਾਇੰਦੇ ਆ ਨਾ ਅਕਸਰ ਸਾਡੇ ਵਾਰਡਾਂ ਦੇ, ਉਹ ਕਿਉਂ ਨਹੀਂ ਬੋਲਦੇ? ਉਹਨਾਂ ਨੂੰ ਕੀ ਹੋਏਗਾ? ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਇਹ ਸਾਰੇ ਸਿਸਟਮ ਦੇ ਵਿੱਚ ਲੁਕੋ ਹੈ, ਟਰਾਂਸਪੇਰੈਂਸੀ ਕਿਤੇ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹਦੇ 'ਚ ਹਾਲ ਕੀ ਹੈ, ਟਰਾਂਸਪੇਰੈਂਸੀ ਦਾ ਕਿਵੇਂ ਜ਼ੀਰੋ ਮਾੜਾ ਹਾਲ ਹੈ। ਸਾਡੇ ਈਓ ਨੇ ਵਿਪਨ ਕੁਮਾਰ ਜੀ, ਇਹਨਾਂ ਨੂੰ ਤੁਸੀਂ ਆਰਟੀਆਈ ਪਾ ਲਓ, ਕੋਈ ਇਹਨਾਂ ਨੂੰ ਤੁਸੀਂ ਕੋਈ ਸਵਾਲ ਪੁੱਛ ਲਓ, ਇਹਨਾਂ ਨੂੰ ਕੰਪਲੇਂਟ ਪਾ ਦਿਓ, ਕੋਈ ਅਸਰ ਨਹੀਂ, ਕੋਈ ਧਿਆਨ ਨਹੀਂ। ਇਹਨਾਂ ਨੂੰ ਆਰਟੀਆਈ ਪਾਈ, ਮੈਂ ਪਿਛਲੇ ਸਾਲ ਪਾਈ ਸੀ, 1.5 ਸਾਲ ਹੋ ਚੱਲਿਆ, ਇਹਨਾਂ ਨੇ ਜਵਾਬ ਨਹੀਂ ਦਿੱਤਾ 1 ਸਾਲ। ਉਸ ਤੋਂ ਬਾਅਦ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਉਹਨਾਂ ਨੇ 5-5000 2 ਆਰਟੀਆਈ ਤੇ ਉਹ ਫਾਈਨ ਪਾਇਆ। ਇਹਨਾਂ ਨੇ ਫੇਰ ਨਹੀਂ ਜਵਾਬ ਸਮਝਿਆ ਵੀ 5-10 ਹਜ਼ਾਰ ਤਾਂ ਇਹਨਾਂ ਲਈ ਤਾਂ ਕੁਝ ਵੀ ਨਹੀਂ। ਜਦੋਂ ਇਹੋ ਜਿਹਾ ਸਰਕਟ ਚੱਲਦਾ ਹੋਵੇ 10,000 ਕਿੱਥੋਂ ਆਊਗਾ? 10,000 ਦੀ ਕੀ ਪਰਵਾਹ ਹੈ? ਇਹਨਾਂ ਨੇ ਦੁਬਾਰਾ ਫੇਰ ਇਨਫੋਰਮੇਸ਼ਨ ਕਮਿਸ਼ਨ ਨੇ ਦੁਬਾਰਾ ਫੇਰ 10-10,000 ਦੋਨੇ ਆਟੇ 20,000 ਰੁਪਏ ਵਿਪਨ ਕੁਮਾਰ ਨੂੰ ਇਹ ਜਿਹੜਾ ਹੈਗਾ ਜੁਰਮਾਨਾ ਪਾਇਆ। ਉਸ ਤੋਂ ਬਾਅਦ ਕੱਚਾ ਪੱਕਾ ਇਹਨੇ ਰਿਪਲਾਈ ਉੱਥੇ ਕੀਤਾ। ਕਿਉਂ ਬਈ? ਤੁਸੀਂ ਕੋਈ ਆਰਟੀ ਐਕਟ ਦੀ ਤੁਹਾਨੂੰ ਪਰਵਾਹ ਨਹੀਂ ਹੈਗੀ? ਇਹ ਸਿਸਟਮ ਦੇ ਵਿੱਚ ਇੰਨਾ ਲੁਕੋ ਰੱਖਿਆ, ਇੰਨਾ ਕਲੋਜ਼ਡ ਸਿਸਟਮ ਹੈ ਇਹ ਕਿ ਇਹਦੇ ਵਿੱਚ ਜਿਹੜਾ ਹੈਗਾ ਕਰਪਸ਼ਨ ਬੜੇ ਈਜ਼ੀਲੀ ਕੀਤੀ ਜਾਵੇ। ਤੁਸੀਂ ਪੁੱਛਣ ਜਾਓ, ਨਹੀਂ ਦੇਣਗੇ ਜੀ। ਤੁਸੀਂ ਕੋਈ ਆਰਟੀਆਈ ਪਾ ਲਓ, ਨਹੀਂ ਦੇਣਗੇ। ਕਿਉਂ ਨਹੀਂ ਦੇਣਗੇ ਬਾਈ? ਲੋਕਾਂ ਦਾ ਪੈਸਾ ਹੈ, ਇਹ ਕੋਈ ਜੇਬਾਂ ਥੋੜੀ ਭਰਨੀਆਂ ਤੁਸੀਂ। ਦੇਖੋ ਅਖੀਰ ਤੇ ਮੇਰੇ ਕੋਲ ਇਹੀ ਹੈ ਵੀ ਕਹਿਣ ਨੂੰ ਵੀ ਇਹ ਸਿਸਟਮ ਜਿਹੜਾ ਹੈਗਾ ਹੋਰ ਗਰਕ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ। ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ, ਆਮ ਆਦਮੀ ਪਾਰਟੀ ਦਾ ਵਿਧਾਇਕ ਹੈ, ਤੇ ਹੋਰ ਵੀ ਬੜੇ ਇੱਥੇ ਆਮ ਆਦਮੀ ਪਾਰਟੀ ਦੇ ਜਿਹੜੇ ਫਿਰਦੇ ਆ, ਉਹਨਾਂ ਨੂੰ ਇਹੀ ਅਪੀਲ ਹੈ ਕਿ ਲੋਕਾਂ ਨੂੰ ਛੱਡ ਦਿਓ, ਲੋਕਾਂ ਨੂੰ ਖਾਣਾ ਛੱਡ ਦਿਓ। ਐਨਓਸੀ ਦੇ ਨਾਂ ਤੇ, ਪ੍ਰੋਪਰਟੀ ਟੈਕਸ ਦੇ ਨਾਂ ਤੇ ਜਿਹੜੀ ਲੁੱਟ ਕਰਦੇ ਪਏ ਹੋ, ਕੰਮ ਉਹਨਾਂ ਵੱਲ ਧਿਆਨ ਦਿਓ ਜਿਹੜਾ ਕਰਨ ਵਾਲਾ, ਜਿਹੜਾ ਕੰਮ ਕਰਨ ਵਾਲਾ ਉਹਨਾਂ ਵੱਲ ਧਿਆਨ ਦਿਓ, ਨਾ ਕਿ ਉਹ ਜਿਹੜੇ ਪਹਿਲਾਂ ਹੋਏ ਹੋਏ ਆ। ਤੇ ਨਾਲ ਹੀ ਮੇਰੀ ਭਗਵੰਤ ਮਾਨ ਜੀ ਨੂੰ ਵੀ ਇਹੀ ਅਪੀਲ ਹੈ, ਤੇ ਨਾਲ ਹੀ ਜਿਹੜੇ ਬਲਕਾਰ ਸਿੰਘ ਜੀ ਨੇ ਸਾਡੇ ਮਿਨਿਸਟਰ ਨੇ ਲੋਕਲ ਬੋਡੀ ਦੇ, ਉਹਨਾਂ ਨੂੰ ਵੀ ਅਪੀਲ ਹੈ ਕਿ ਇਹਦੇ ਸਾਰੋਂ ਮੈਂ ਭਗਵੰਤ ਮਾਨ ਜੀ ਨੂੰ ਇਹਦੇ ਉੱਤੇ ਭਗਵੰਤ ਮਾਨ ਜੀ ਨੂੰ ਮੈਂ ਇਹ ਲਿਖੀ ਹੈ ਲੈਟਰ, ਭਗਵੰਤ ਮਾਨ ਜੀ ਨੂੰ ਲਿਖੀ ਹੈ, ਆ ਲੈਟਰ ਲਿਖੀ ਹੈ ਭਗਵੰਤ ਮਾਨ ਜੀ ਨੂੰ ਕਿ ਇਹ ਜਿਹੜੀ ਕਰਪਸ਼ਨ ਹੁੰਦੀ ਪਈ ਹੈ ਤੇ ਰੋਕ ਲਾਈ ਜਾਵੇ। ਨਾਲ ਹੀ ਜਿਹੜੇ ਲੋਕਲ ਬਾਡੀ ਦੇ ਆਪਣੇ ਚੀਫ ਸੈਕਟਰੀ ਨੇ ਉਹਨਾਂ ਨੂੰ ਕਾਪੀ ਕੀਤੀ ਹੈ, ਡਾਇਰੈਕਟਰ ਨੂੰ ਕਾਪੀ ਕੀਤੀ ਹੈ, ਤੇ ਆਪਣੇ ਡੀਸੀ ਨੇ ਏਡੀਸੀ ਦੋਨਾਂ ਨੂੰ ਕਾਪੀ ਕੀਤੀ ਹੈ, ਤਾਂ ਕਿ ਕੁਝ ਹੋ ਸਕੇ। ਜੇ ਹੁਣ ਭਗਵੰਤ ਮਾਨ ਜੀ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਤਾਂ ਸ਼ਰੇਆਮ ਹੀ ਦਿਖਦਾ ਪਿਆ ਤਾਂ ਵਿਜ਼ੀਬਲ ਕਰਪਸ਼ਨ ਹੈਗੀ, ਇਹ ਤੇ ਕਿਉਂ ਨਹੀਂ ਬੋਲਦੇ? ਮੈਨੂੰ ਉਮੀਦ ਹੈ, ਦੇਖੋ ਮੈਂ ਕੰਪਲੇਂਟ ਕੀਤੀ ਹੈ, ਮੈਨੂੰ ਉਮੀਦ ਹੈ ਤੇ ਹੋਊਗਾ, ਤੇ ਜਿਹੜੇ ਟੈਂਡਰ ਇਹ ਰੁਕਣਗੇ ਤੇ ਜਿਹੜੇ ਗਲੀਆਂ ਬਣਨ ਵਾਲੀਆਂ, ਜਿਹੜਾ ਸੀਵਰੇਜ ਦਾ ਕੰਮ ਹੋਣ ਵਾਲਾ ਉਹ ਹੋਊਗਾ, ਤਾਂ ਕਿ ਜਿਹੜੇ ਮਾਨਸਾ ਦੇ ਲੋਕ ਤਰਾਹ ਕਰਦੇ ਫਿਰਦੇ ਆ, ਜਿਹੜੇ ਲੁੱਟ ਹੁੰਦੀ ਹੈ ਰੋਜ਼ ਰਜਿਸਟਰੀਆਂ ਦੇ ਨਾਂ ਤੇ, ਐਨਓਸੀ ਦੇ ਨਾਂ ਤੇ, ਆ ਸੜਕਾਂ ਦੇ ਨਾਂ ਤੇ ਜਿਹੜੇ ਹੁੰਦੀ ਹੈ, ਇਹ ਬੰਦ ਹੋਵੇ, ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲੇ। ਮੈਂ ਨੁਮਾਇੰਦਿਆਂ ਨੂੰ ਵੀ ਕਹਿਣਾ ਵੀ ਯਾਰ ਇਹ ਬੰਦ ਕਰੋ ਜਿਹੜਾ ਤੁਸੀਂ ਫੜਿਆ ਕੰਮ। ਅੱਗੇ ਤੋਂ ਜੇ ਹੁਣ ਤੁਸੀਂ ਇਹੋ ਜਿਹੀ ਕੋਈ ਕਰਪਸ਼ਨ ਸਾਹਮਣੇ ਆਈ ਤੇ ਉਹਨੂੰ ਸਾਰਿਆਂ ਨੂੰ ਦੱਸਾਂਗੇ ਅਸੀਂ, ਤੇ ਕੁਝ ਵੀ ਤੁਹਾਡਾ ਜਿੰਨੇ ਵੀ ਤੁਸੀਂ ਸਮਝਦੇ ਹੋ ਨਾ ਵੀ ਇਹ ਤੁਸੀਂ ਚੁੱਪ ਰਹਿ ਲਓਗੇ ਜਾਂ ਤੁਹਾਡੇ ਬੰਦੇ ਨੂੰ ਅੰਦਰ ਵੜ ਕੇ ਚੁੱਪ ਕਰਾ ਲੈਂਦੇ, ਅੱਗੇ ਤੋਂ ਨਹੀਂ ਹੋਣਾ। ਤੇ ਹੁਣ ਅਖੀਰ ਤੇ ਮੈਂ ਇਹੀ ਕਹਿਣਾ ਚਾਹੂੰਗਾ ਵੀ ਅੱਗੇ ਤੋਂ ਅੱਗੇ ਹੁਣ ਤੁਹਾਨੂੰ ਅਗਲੀ ਪ੍ਰੈਸ ਕਾਨਫਰੰਸ ਵੀ ਮਿਲਾਂਗੇ ਜਲਦੀ, ਮੌਕਾ ਲੱਗਿਆ ਤੇ ਐਨਓਸੀ ਤੇ ਜਿਹੜਾ ਪ੍ਰੋਪਰਟੀ ਟੈਕਸ ਦਾ ਜਿਹੜਾ ਘਪਲਾ ਉਹਦੇ ਸਬੂਤ ਦੇਵਾਂਗੇ ਤੁਹਾਨੂੰ ਜਲਦੀ।